ਬਹੁਤ ਸਾਰੇ ਲੋਕਾਂ ਨੇ ਵੀਡੀਓ ਬਣਾਈਆਂ ਤੁਹਾਡੇ ਹੱਕ 'ਚ ਤਾਂ ਬਹੁਤ ਘੱਟ ਬਣੀਆਂ, ਬਲਕਿ ਮੈਂ ਸਮਝਦਾ ਕਿ ਨਹੀਂ ਬਣੀਆਂ ਜੀ। ਸਾਰੇ ਲੋਕਾਂ ਨੇ ਤੁਹਾਡੇ ਖਿਲਾਫ ਬਣਾਈਆਂ, ਆਪਣੀਆਂ ਰੋਟੀਆਂ ਸੇਕੀਆਂ। ਜਿਹਨੂੰ ਨਾਸਰ ਹੁਸੈਨ ਦੇ ਨਾਂ ਦਾ ਵੀ ਨਹੀਂ ਪਤਾ ਸੀ, ਉਹਨੇ ਇੱਕ ਦੋ ਬੰਦਿਆਂ ਨੇ ਮੇਰਾ ਨਾਂ ਲੈ ਕੇ ਵੀ ਵੀਡੀਓ ਬਣਾਤੀਆਂ ਜੀ। ਠੀਕ ਆ, ਯਾਨੀ ਉਹਨਾਂ ਦੀ ਤਹਿਕੀਕ, ਗੱਲ ਕਰਨ ਦਾ ਮਕਸਦ ਵੀ ਉਹਨਾਂ ਦੀ ਤਹਿਕੀਕ ਇੰਨੀ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਔਰਤ ਨੇ ਸ਼ਾਦੀ ਕੀਤੀ ਕਿਹਦੇ ਨਾਲ ਆ। ਉਹ ਬੰਦਾ ਵੀ ਤੁਹਾਡੇ ਤੇ ਵੀਡੀਓ ਬਣਾ ਰਿਹਾ ਆ ਤੇ ਤੁਹਾਨੂੰ ਜਦੋਂ ਵੀਡੀਓ ਦੇਖਦੇ ਜ਼ਾਹਰ ਆ ਤੁਹਾਡੇ ਤੱਕ ਵੀ ਗਈਆਂ ਹੋਣੀਆਂ, ਤੁਹਾਡੀ ਫੈਮਿਲੀ ਤੱਕ ਵੀ ਗਈਆਂ ਹੋਣੀਆਂ। ਹਾਂਜੀ ਦੇਖੀਆਂ ਸੀ ਵੀਡੀਓ, ਵੀ ਉਹ ਮਤਲਬ ਕਿ ਗਲਤ ਬਣਾ ਰਹੇ ਸੀ। ਉਹਨਾਂ ਨੂੰ ਕੋਈ ਮੇਰੇ ਬਾਰੇ ਪਤਾ ਵੀ ਨਹੀਂ ਸੀਗਾ, ਮੇਰੇ ਨਾਂ ਦਾ ਵੀ ਨਹੀਂ ਪਤਾ ਸੀ ਜੀ, ਤੇ ਫਿਰ ਵੀ ਲੋਕੀ ਗਲਤ ਵੀਡੀਓ ਬਣਾ ਰਹੇ ਸੀ ਆਪਣੇ ਵਿਊ ਲੈਣ ਵਾਸਤੇ। ਦਿਲ ਤਾਂ ਦੁਖਿਆ ਹੋਣਾ? ਦਿਲ ਤਾਂ ਬਹੁਤ ਦੁਖਿਆ ਸੀ, ਜਿਹੜਾ ਕਿ ਲੋਕੀ ਮੇਰੀ ਇੱਜ਼ਤ ਦੇ ਖਿਲਾਫ ਗਲਤ ਬੋਲਿਆ ਔਰ ਮੈਨੂੰ ਕਹਿੰਦੇ ਸੀ ਇੰਡੀਆ ਜਾਣ ਵਾਸਤੇ, ਕਿਉਂਕਿ ਮੈਂ ਇਸਲਾਮ ਕਬੂਲ ਕਰ ਲਿਆ ਸੀ ਤੇ ਨਿਕਾਹ ਦੇ ਵਿੱਚ ਸੀ ਕਿ ਇਹ ਤਾਂ ਜਾਣਾ ਇੱਕ ਚੰਗਾ ਨਹੀਂ ਗੱਲ ਲੱਗਦੀ। ਇਸ ਸਾਰੇ ਪੀਰੀਅਡ ਦੇ ਦੌਰਾਨ ਕੋਈ ਐਸਾ ਕੰਮ ਜਿਹੜਾ ਤੁਹਾਨੂੰ ਕਦੇ ਵੀ ਨਾ ਭੁੱਲੇ ਵੀ ਆਹ ਚੀਜ਼ ਜਿਹੜੀ ਹੈ ਨਾ, ਇਹ ਤਾਂ ਮੇਰੇ ਲਈ ਬਹੁਤ ਚੰਗੀ ਹੋ ਗਈ ਜਾਂ ਬਹੁਤ ਮਾੜੀ ਹੋ ਗਈ ਹੈ? ਬਾਕੀ ਜੀ ਇੱਕ ਗਿਲਾ ਸਿਖਵਾ ਤਾਂ ਹੈਗਾ ਜੀ, ਕੋਈ ਯੂਟਿਊਬਰ ਇਦਾਂ ਦੇ ਆ ਕਿ ਨਾਸਰ ਢਿੱਲੋਂ, ਉਹਨਾਂ ਦੀਆਂ ਮੈਂ ਵੀਡੀਓ ਦੇਖੀਆਂ ਸੀਗੀਆਂ ਤੇ ਉਹਨਾਂ ਨੇ ਮੇਰੀ ਇੱਜ਼ਤ ਦੇ ਖਿਲਾਫ ਔਰ ਗਲਤ ਲੋਕਾਂ ਦੇ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਆਪਣੇ ਚੈਨਲ ਤੇ ਪਾਉਂਦੇ ਆ ਫੇਮਸ ਹੋਣ ਵਾਸਤੇ, ਵਿਊ ਲੈਣ ਵਾਸਤੇ, ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਜੇ ਉਹ ਇੰਡੀਆ ਨਾਲ ਪਿਆਰ ਕਰਦੇ ਹੁੰਦੇ, ਇੰਨਾ ਸਿੱਖਾਂ ਨਾਲ ਪਿਆਰ ਕਰਦੇ ਹੋਣ, ਤੇ ਉਹ ਵੀ ਸਿੱਖਾਂ ਦੀ ਲੜਕੀ ਸੀਗੀ ਤੇ ਇਸਲਾਮ ਕਬੂਲ ਕੀਤਾ, ਉਹਨਾਂ ਨੂੰ ਇਹ ਨਹੀਂ ਚਾਹੀਦਾ ਸੀਗਾ, ਮੇਰੇ ਸਿਰ ਤੇ ਉਹਨਾਂ ਨੂੰ ਹੱਥ ਰੱਖਣਾ ਚਾਹੀਦਾ ਸੀਗਾ, ਤੇ ਉਹਨਾਂ ਨੇ ਆਪਣੇ ਫੇਮਸ ਹੋਣ ਵਾਸਤੇ ਮੈਨੂੰ ਬਹੁਤ ਬਦਨਾਮ ਕੀਤਾ, ਜਿਹੜਾ ਕਿ ਉਹ ਬਿਲਕੁਲ ਗਲਤ, ਉਹ ਕਦੇ ਵੀ ਨਹੀਂ ਭੁੱਲਣ ਵਾਲਾ। ਨਹੀਂ, ਇਹ ਤੇ ਚੀਜ਼ਾਂ ਹਰ ਬੰਦੇ ਨੇ ਬਣਾਈਆਂ, ਜਿਹਨੂੰ ਪਤਾ ਸੀ ਉਹਨੇ ਵੀ ਬਣਾਈ, ਜਿਹਨੂੰ ਨਹੀਂ ਪਤਾ ਸੀ ਉਹਨੇ ਵੀ ਬਣਾਈ, ਇਕੱਲਾ ਹੀ ਨਾਸਰ ਢਿੱਲੋਂ ਮਤਲਬ ਇਸ ਤਰ੍ਹਾਂ? ਜੀ ਨਾਸਰ ਢਿੱਲੋਂ ਨੇ ਗੱਲਾਂ ਹੀ ਇਦਾਂ ਦੀਆਂ ਕੀਤੀਆਂ, ਉਹ ਯੂਟਿਊਬਰ ਦੇ ਵਿੱਚ ਜੇ ਉਹ ਸਰਦਾਰਾਂ ਨੂੰ, ਮੈਂ ਕਹਿੰਦੀ ਸੀ ਜੇ ਉਹ ਲਾਈਕ ਕਰਦਾ ਤੇ ਸਰਦਾਰਾਂ ਦੀ ਵੀਡੀਓ ਬਣਾਉਂਦਾ ਤੇ ਫਿਰ ਉਹ ਉੱਥੋਂ ਹੀ ਮੈਂ ਆਈ ਸੀ ਨਾ, ਉਹਨੂੰ ਜੇ ਸਰਦਾਰਾਂ ਦੀ ਬੇਟੀ ਸਮਝੀ ਸੀ, ਸਮਝਦਾ ਮੈਨੂੰ, ਤੇ ਮੈਂ ਪਾਕਿਸਤਾਨ ਵਿੱਚ ਵੀ ਆ ਕੇ ਬੇਟੀ ਬਣੀ ਸੀ ਨਾ, ਤੇ ਉਹ ਪਿਆਰ ਕਰਦਾ ਮੈਨੂੰ ਆ ਕੇ, ਤੇ ਉਹਨਾਂ ਨੇ ਮੇਰੀ ਇੱਜ਼ਤ ਦੇ ਬਾਰੇ ਬਹੁਤ ਗੱਲਾਂ ਕੀਤੀਆਂ ਜਿਹੜੀਆਂ ਕਿ ਇੱਕ ਜਾਇਜ਼ ਵੀ ਨਹੀਂ, ਨਜਾਇਜ਼ ਹੀ ਕੀਤੀਆਂ ਜੀ। ਉਹ ਤਾਂ ਕਦੀ ਸੋਚਿਆ ਵੀ ਨਹੀਂ ਸੀ, ਜੋ ਕਈ ਯੂਟਿਊਬਰਾਂ ਨੇ ਆਪਣੇ ਫੇਮਸ ਹੋਣ ਵਾਸਤੇ ਮੇਰੀਆਂ ਝੂਠੀਆਂ ਗੱਲਾਂ ਤੇ ਝੂਠੀਆਂ ਅਫਵਾਹਾਂ ਬਣਾਈਆਂ ਗਈਆਂ, ਉਹ ਨਹੀਂ ਭੁੱਲਦੀਆਂ। ਲੋਕਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਇਹਦੇ ਮੇਰੀ ਇੱਜ਼ਤ ਦੇ ਖਿਲਾਫ ਤਾਂ ਕੀਤੀਆਂ ਤੇ ਮੇਰੇ ਦਿਲ ਤੇ ਕੀ ਬੀਤਿਆ ਹੋਊਗਾ ਉਦੋਂ। ਨਾਸਰ ਢਿੱਲੋਂ ਨੇ ਜੋ ਵੀ ਕਿਹਾ ਉਹ ਤੁਹਾਡੇ ਤੋਂ ਸਵਾਦ ਸਾਰਿਆਂ ਨੂੰ ਠੀਕ ਲੱਗਾ, ਕਿਉਂਕਿ ਸਾਰੀ ਸਿੱਖ ਬਰਾਦਰੀ ਨੂੰ ਇਹ ਬਹੁਤ ਗੁੱਸਾ ਹੈ ਕਿ ਤੁਸੀਂ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਤੇ ਮਜ਼ਹਬੀ ਜੱਥੇ ਦਾ ਸਹਾਰਾ ਲੈ ਕੇ ਇਹ ਕੰਮ ਕੀਤਾ, ਜਦੋਂ ਕਿ ਤੁਸੀਂ ਗੁਰਦੁਆਰਾ ਵੀ ਨਹੀਂ ਗਏ। ਤੁਹਾਨੂੰ ਪਤਾ ਹੈ ਕਿ ਤੁਸੀਂ ਸਾਰੀ ਸਿੱਖ ਬਰਾਦਰੀ ਦਾ ਦਿਲ ਦਿਖਾਇਆ। ਤੁਹਾਡੇ ਇਸ ਕੰਮ ਨੇ ਦੋਨਾਂ ਦੇਸ਼ਾਂ ਵਿਚਕਾਰ ਖਟਾਸ ਭਰੀ ਹੈ। ਅਜਿਹੇ ਕਿਸੇ ਵੀ ਕੰਮ ਨੂੰ ਲਹਿੰਦੇ ਚੜ੍ਹਦੇ ਵਿੱਚ ਕੋਈ ਵੀ ਚੰਗਾ ਨਹੀਂ ਜਾਣਦਾ ਜਿਹੜਾ ਆਪਣਿਆਂ ਦਾ ਦਿਲ ਦਿਖਾ ਕੇ ਕੀਤਾ ਜਾਏ। ਇਹ ਪਿਆਰ ਮੁਹੱਬਤ ਫਿਲਮਾਂ ਤਾਂ ਡਰਾਮਿਆਂ ਵਿੱਚ ਤਾਂ ਚੰਗੇ ਲੱਗਦੇ ਆ, ਪਰ ਹਕੀਕਤ ਵਿੱਚ ਇਸ ਦੇ ਰਿਜ਼ਲਟ ਹੋਰ ਨਿਕਲਦੇ ਨੇ। ਅੱਜ ਸਿੱਖਾਂ ਨੂੰ ਤੁਹਾਡੀ ਇਸ ਹਰਕਤ ਦਾ ਇੰਨਾ ਗੁੱਸਾ ਹੈ ਜਿੰਨਾ ਸੀਮਾ ਹੈਦਰ ਦੇ ਇੰਡੀਆ ਜਾ ਕੇ ਵਿਆਹ ਕਰਨ ਤੇ ਮੁਸਲਮਾਨਾਂ ਨੂੰ ਸੀ। ਸਾਰੇ ਲੋਕ ਇਹ ਕਹਿ ਰਹੇ ਆ ਬਈ ਸਰਬਜੀਤ ਕੌਰ ਨੂਰ ਸੈਨ ਜਿਹੜੀ ਉਹ ਗਲਤ ਰਸਤੇ ਗਈ ਹੈ, ਗੁਰੂ ਨਾਨਕ ਦੇਵ ਦਾ ਜਨਮ ਦਿਨ ਸੀਗਾ, ਉਧਰ ਉਹ ਰਸਤੇ ਵੱਲ ਨਹੀਂ ਜਾਣਾ ਚਾਹੀਦਾ ਸੀ। ਤੇ ਮੈਨੂੰ ਮੇਰੇ ਸਾਰੇ ਵੀਰ ਉਹ ਵੀ ਦੱਸ ਦੇਣ ਨਾ ਵੀ ਕਿਹੜਾ ਰਸਤਾ ਸਹੀ ਆ, ਕਿਹੜੇ ਰਸਤੇ ਪਾਕਿਸਤਾਨ ਹੋਣਾ ਚਾਹੀਦਾ। ਆਜ਼ਾਦ ਵੀਜ਼ਾ ਲੱਗ ਜਾਵੇ ਤਾਂ ਇਹ ਰਸਤਾ ਮੈਂ ਅਪਣਾਉਣਾ ਨਹੀਂ ਸੀਗਾ। ਨਾ ਇੰਡੀਆ ਤੋਂ ਕੋਈ ਇੱਥੇ ਪਾਕਿਸਤਾਨ ਆ ਸਕਦਾ, ਉੱਥੋਂ ਦੇ ਵੀਜ਼ੇ ਨਹੀਂ ਲੱਗਦੇ ਗੇ, ਪਾਕਿਸਤਾਨ ਦੇ ਵੀਜ਼ੇ ਇੰਡੀਆ 'ਚ ਨਹੀਂ ਲੱਗਦੇ, ਕਿਸੇ ਤਰ੍ਹਾਂ ਵੀ ਨਹੀਂ ਲੱਗਦੇ ਸਿੱਖਾਂ ਦੇ। ਤੇ ਪਾਕਿਸਤਾਨ ਤੋਂ ਇੰਡੀਆ ਜਾਣ ਦੇ ਕਿਸੇ ਦੇ ਵੀਜ਼ੇ ਨਹੀਂ ਲੱਗਦੇ ਗੇ। ਇਹ ਆਜ਼ਾਦ ਵੀਜ਼ਾ ਲਵਾਇਆ ਲੱਗ ਜਾਵੇ ਤੇ ਮੈਂ ਇਹ ਰਸਤਾ ਅਪਣਾਉਣਾ ਨਹੀਂ ਸੀਗਾ। ਕੁਝ ਰਿਸ਼ਤੇ ਜਿਹੜੇ ਸਿਰਫ ਦੋਸਤੀ ਤੱਕ ਰਹਿਣ ਤੇ ਵਧੀਆ ਰਹਿੰਦੇ ਨੇ, ਪਰ ਸ਼ਾਦੀ ਉਹ ਵੀ ਘਰੋਂ ਭੱਜ ਕੇ ਬਹੁਤ ਸਾਰੇ ਮਸਾਇਲ ਪੈਦਾ ਕਰ ਜਾਂਦੀ ਹੈ, ਨਾ ਸਿਰਫ ਜੋੜੇ ਲਈ ਬਲਕਿ ਉਸ ਦਾ ਨੁਕਸਾਨ ਉਸ ਦੀ ਪੂਰੀ ਕੌਮ, ਪੂਰੀ ਨਸਲ ਨੂੰ ਦੇਣਾ ਪੈਂਦਾ ਹੈ। ਤੁਹਾਡੇ ਇਸ ਕੰਮ ਨੇ ਬਹੁਤ ਸਾਰੀਆਂ ਔਰਤਾਂ ਦਾ ਬਾਬਾ ਨਾਨਕ ਦੀ ਧਰਤੀ ਤੇ ਆਣਾ ਬੰਦ ਕਰ ਦਿੱਤਾ। ਗਵਰਨਮੈਂਟ ਹੁਣ ਕਦੇ ਵੀ ਉਹਨਾਂ ਇਕੱਲੀਆਂ ਔਰਤਾਂ ਨੂੰ ਵੀਜ਼ਾ ਜਾਰੀ ਨਹੀਂ ਕਰੇਗੀ। ਹਾਂਜੀ, ਮੈਨੂੰ ਪਤਾ ਸੀਗਾ ਜੀ, ਪਤਾ ਸੀ ਪਤਾ ਸੀਗਾ ਇਹ ਵਾਲਾ। ਹਾਂਜੀ, ਇਹ ਅਟਕਣਾ ਆਉਣਗੀਆਂ।